ਅਗਲੇ ਕਾਲਰ ਨੇ ਸਤਵਿੰਦਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ ਤਿੰਨਾਂ ਭਰਾਵਾਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਪਹਿਲਾਂ ਤਾਂ ਮੈਂ ਭਾਜੀ ਅੱਜ ਗੁਰੂਪ ਸਿੰਘ ਵਾਲੀ ਗੱਲ ਕਰਨਾ ਚਾਹੁੰਦਾ। ਜਿਵੇਂ ਉਹਨਾਂ ਕਿਹਾ ਵੀ ਇੱਕ ਵਰਕ ਪਰਮਿਟ ਵਾਲੇ ਦਾ ਉਹਨਾਂ ਨੇ ਲਾਇਸੈਂਸ ਖਤਮ ਹੈ 30 ਦਿਨਾਂ ਬਾਅਦ। ਹਾਂਜੀ, ਇਹ ਸੇਮ ਹੀ ਚੀਜ਼ ਮੇਰੀ ਵਾਈਫ ਨਾਲ ਹੋਈ ਜੀ। ਉਹਨਾਂ ਨੂੰ ਵੀ ਲੈਟਰ ਆ ਗਿਆ ਵੀ 30 ਦਿਨਾਂ ਬਾਅਦ ਤੁਹਾਡਾ ਲਾਇਸੈਂਸ ਤੁਹਾਡਾ ਸਸਪੈਂਡ ਹੈ ਵੀ। ਉਹ ਫਿਰ ਦੁਬਾਰਾ ਆਪਾਂ ਨੂੰ ਉੱਥੇ ਜਾ ਕੇ DMV ਜਾ ਕੇ ਤੇ ਸਾਨੂੰ ਗ੍ਰੀਨ ਕਾਰਡ ਜਾ ਕੇ ਅਪਡੇਟ ਕਰਾਉਣਾ ਪਿਆ ਇਮੀਗ੍ਰੇਸ਼ਨ ਸਟੇਟਸ। ਤੇ ਰੈਗੂਲਰ ਲਾਇਸੈਂਸ ਸੀ, ਕਾਰ ਵਾਲਾ ਲਾਇਸੈਂਸ ਸੀ? ਹਾਂਜੀ, ਕਾਰ ਦਾ ਹੀ ਸੀ। ਹਾਂਜੀ ਹਾਂਜੀ। ਤੇ ਦੂਸਰਾ ਮੈਂ ਭਾਜੀ ਰਮਨ ਨੂੰ ਸਵਾਲ ਪੁੱਛਣਾ ਚਾਹੁੰਦਾ ਵਾ ਵੀ ਮੈਂ ਸਿੰਗਲ ਓਨਰ ਆਪਰੇਟਰ ਹਾਂ ਤੇ ਜਿਹੜਾ ਮੇਰਾ ਬ੍ਰਦਰ ਹੈ ਉਹ ਵੀ ਸਿੰਗਲ ਓਨਰ ਆਪਰੇਟਰ ਹੈ। ਉਹ ਡਿਸਪੈਚ ਕਿਸੇ ਕੋਲ ਲੈਂਦਾ ਤੇ ਦੋਵੇਂ ਸੇਮ ਹੀ ਜਗ੍ਹਾ ਤੋਂ ਲੋਡ ਚੱਕਣੇ ਆ, ਲਗਭਗ ਸੇਮ ਹੀ ਮਿਲਾਂ ਤੇ ਉਹਦਾ ਔਰ ਮੇਰਾ ਲਗਭਗ 1500 ਤੋਂ 2200 ਤੱਕ ਦੇ ਰੇਟ ਦੇ ਵਿੱਚ ਫਰਕ ਹੈ ਇਸ ਟਾਈਮ। ਕਿਹਦਾ ਜ਼ਿਆਦਾ ਆ ਕਿਹਦਾ ਘੱਟ ਆ? ਮੇਰਾ ਕੋਲ ਡਿਸਪੈਚ ਲੈਂਦਾ ਉਹਦਾ 400-500 ਵਾਪਸੀ ਦਾ ਵੀ ਘੱਟ ਹੈ ਤੇ ਇਧਰੋਂ ਮਿਡ ਈਸਟ ਨੂੰ ਜਾਣ ਲੱਗੇ ਇਧਰੋਂ ਵੀ 1500 ਤੋਂ 2200 ਤੱਕ ਦਾ ਫਰਕ ਹੈ। ਇਹਨੂੰ ਟਰੱਕਿੰਗ ਨਹੀਂ ਰਮਨ ਜੀ, ਇਹਨੂੰ ਟਰੱਕਿੰਗ ਦੀ ਕਨਵੀਨੀਅੰਸ ਫੀਸ ਤੇ ਨਹੀਂ ਕਹਿੰਦੇ? ਤੇ ਮੈਂ ਭਾਜੀ ਰਮਨ ਨੂੰ ਸਿਰਫ ਇਹ ਪੁੱਛਣਾ ਚਾਹੁੰਦਾ ਵਾ ਵੀ ਮੈਨੂੰ ਵੀ ਦੁੱਖ ਹੁੰਦਾ ਹੈ ਤੇ ਉਹਨਾਂ ਨੂੰ ਵੀ ਹੁੰਦਾ, ਮੈਂ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਸਕਣਾ? ਲੀਜ਼ ਤੇ ਉਹਨਾਂ ਨੂੰ ਸਿਖਾਓ, ਜੋ ਤੁਸੀਂ ਕਰਦੇ ਹੋ ਉਹੀ ਉਹ ਕਰਨ। ਸਿਖਾਓ ਉਹਨੂੰ ਆਪਣੇ ਵਾਲੀਆਂ। ਇਹ ਨਾ ਕਰਿਓ ਵੀ ਹੁਣ ਤੁਸੀਂ ਆਪ ਦੇ ਨਾਂ ਤੇ ਲੋਡ ਲੈ ਕੇ ਉਹਨਾਂ ਨੂੰ ਨਾ ਦੇਣ ਲੱਗ ਜਾਓ, ਬਸ ਸਿਰਫ ਉਹਨਾਂ ਨੂੰ ਸਿਖਾਓ ਉਹਨਾਂ ਦੇ ਨਾਂ ਤੇ ਉਹਨਾਂ ਨੇ ਲੋਡ ਕਿੱਦਾਂ ਲੈਣੇ ਆ। ਹਾਂਜੀ ਭਾਜੀ, ਉਹ ਕੌਨਫੀਡੈਂਸ ਲੈਵਲ ਸਾਰਿਆਂ ਦਾ ਇੱਕੋ ਜਿਹਾ ਨਹੀਂ ਹੈ। ਤੇ ਜੇ ਮੈਂ ਉਹਨਾਂ ਨੂੰ ਲੀਜ਼ ਤੇ ਹਾਇਰ ਕਰ ਲਾਂ ਜਾਂ ਸਾਈਨ ਆਪਣੇ ਦੇ ਕੇ ਆਪਣੀ ਇੰਸ਼ੋਰੈਂਸ ਚ ਐਡ ਕਰਾਂ, DOT ਚ ਐਡ ਕਰਾਂ, ਫਿਰ ਉਹ ਲੀਗਲ ਹੈ ਬਿਲਕੁਲ। ਭਾਜੀ ਹੱਥ ਜੋੜੇ, ਸਿੱਧਾ ਹੀ ਰਹਿਣ ਦਿਓ ਕੰਮ ਨੂੰ, ਜਿਹੜਾ ਸਿੱਧਾ ਰੱਖਣਾ ਸਿੱਧਾ ਰਹਿਣ ਦਿਓ, ਉੱਦਾਂ ਸਿਖਾ ਲਓ। ਜੇ ਅਗਲੇ 'ਚ ਹਿੰਮਤ ਹੈ ਕਰ ਲਵੇ, ਕੱਲ ਨੂੰ ਫਿਰ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕਾਂਟਰੈਕਟ 'ਚ ਆਪਣਾ ਰਿਸ਼ਤਾ ਵੀ ਜਾਂਦਾ ਲੱਗੂਗਾ। ਸੋ ਇਸ ਕਰਕੇ ਟੀਚ ਹਿਮ ਹਾਊ ਟੂ ਡੂ ਇਟ। ਠੀਕ ਹੈ ਜੀ, ਥੈਂਕ ਯੂ ਜੀ। ਰਾਜਕਰਨ, ਇਹ ਬੜੀ ਵੱਡੀ ਗੱਲ ਹੈਗੀ ਆ। ਇਹ ਚੀਜ਼ਾਂ ਜਿਹੜੀਆਂ ਅਜੇ ਸਟਿਲ ਹੋ ਰਹੀਆਂ ਹੈਗੀਆਂ, ਜਿਹੜੀ ਡਬਲ ਬ੍ਰੋਕਰੇਜ ਦੇ ਉੱਤੇ ਜਿਹੜੀ ਇਸ ਵੇਲੇ ਰੋਕਥਾਮ ਹੋ ਰਹੀ ਆ, ਜਿਹੜੇ ਕਈ ਚੀਜ਼ਾਂ ਦੇ ਉੱਤੇ ਰੋਕਥਾਮ ਹੋ ਰਹੀ ਆ, ਇਹ ਇਹਨਾਂ ਹੀ ਚੀਜ਼ਾਂ ਕਰਕੇ ਹੋ ਰਹੀ ਆ। ਜਦੋਂ ਤੁਸੀਂ ਦੇਖੋ ਇੱਦਾਂ ਦੀਆਂ ਚੀਜ਼ਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਹੈਗੀਆਂ। ਔਰ ਇੱਕ ਚੀਜ਼ ਇੱਥੇ ਮੈਂ ਹੋਰ ਹਾਈਲਾਈਟ ਕਰੂੰਗਾ ਰਾਜਕਰਨ, ਕਿ ਜਿਹੜੇ ਵੀ ਨਾਨ ਡੋਮਿਸਾਈਲ ਲਾਇਸੈਂਸ ਵਾਲੇ ਭੈਣ ਭਰਾ ਹੈਗੇ ਆ, ਬਹੁਤ ਜ਼ਿਆਦਾ ਕੇਅਰਫੁਲ ਹੋ ਜਾਓ। ਮੇਰੇ ਕੋਲ ਲਾਸਟ ਵੀਕ ਇੱਕ ਕੇਸ ਆਇਆ ਹੈਗਾ ਨਾਨ ਡੋਮਿਸਾਈਲ ਭਰਾ ਦਾ। 3 ਟਿਕਟਾਂ ਉਹਨੂੰ ਪਹਿਲਾਂ ਮਿਲੀਆਂ ਹੈਗੀਆਂ ਤੇ ਉਹਦਾ ਲਾਇਸੈਂਸ ਜਿਹੜਾ ਸੀ 2 ਮਹੀਨੇ ਲਈ ਸਸਪੈਂਡ ਕੀਤਾ। ਖੁਸ਼ਕਿਸਮਤ ਇਹ ਕਿ 2 ਮਹੀਨੇ ਬਾਅਦ ਉਹਨਾਂ ਨੇ ਲਾਇਸੈਂਸ ਵਾਪਸ ਦੇ ਦਿੱਤਾ। ਪਹਿਲੀ ਗੱਲ ਤੇ ਇਹ ਆ ਵੀ ਸਸਪੈਂਡ ਕੀਤਾ ਲਾਇਸੈਂਸ ਕੈਲੀਫੋਰਨੀਆ ਵਾਪਸ ਨਹੀਂ ਦਿੰਦੀ, ਠੀਕ ਹੈ। ਸੋ 2-3 ਟਿਕਟਾਂ ਲੈ ਲਈਆਂ, ਉਹਦੇ ਨਾਲ ਸਸਪੈਂਡ ਹੋ ਗਿਆ ਲਾਇਸੈਂਸ। ਉਹਨਾਂ ਨੇ 2 ਮਹੀਨੇ ਸਸਪੈਂਡ ਕਰਕੇ ਵਾਪਸ ਦੇ ਦਿੱਤਾ। 3 ਟਿਕਟਾਂ ਫਿਰ ਲੈ ਲਈਆਂ, ਠੀਕ ਆ। 4.5 ਪੁਆਇੰਟ ਆਲਰੇਡੀ ਲਾਇਸੈਂਸ ਤੇ ਹੈਗੇ ਆ, ਤਾਂ 2 ਟਿਕਟਾਂ ਅਜੇ ਆਉਣੀਆਂ ਆ ਜਿਨ੍ਹਾਂ ਦਾ ਫੈਸਲਾ ਨਹੀਂ ਹੋਇਆ ਅਜੇ। ਸੋ ਹੁਣ 6 ਮਹੀਨੇ ਲਈ ਲਾਇਸੈਂਸ ਉਹਦਾ ਸਸਪੈਂਡ ਕਰਤਾ। ਸੋ ਮੈਂ ਇਹ ਸਿਰਫ ਇਸ ਕਰਕੇ ਦੱਸੀ ਆ ਕਿ ਇਹੋ ਜਿਹੀਆਂ ਗਲਤੀਆਂ ਨਾ ਕਰੋ ਜਿਹਦੇ ਨਾਲ ਕਿ ਤੁਹਾਡੀ ਜ਼ਿੰਦਗੀ, ਤੁਹਾਡਾ ਜਿਹੜਾ ਕਰੀਅਰ, ਤੁਹਾਡਾ ਸਾਰਾ ਕੁਝ ਜਿਹੜਾ ਖਤਰੇ 'ਚ ਪੈ ਜਾਵੇ। ਦੇਖੋ, ਜੇ ਤੁਹਾਨੂੰ ਇੰਨੀ ਗੱਲ ਦੀ ਸਮਝ ਚਾਹੀਦੀ ਹੈ ਵੀ ਜੇ ਤੁਹਾਨੂੰ ਸਪੀਡਿੰਗ ਦੀਆਂ ਟਿਕਟਾਂ, ਹੋਰ ਟਿਕਟਾਂ ਕਰਕੇ ਤੁਹਾਡਾ ਲਾਇਸੈਂਸ ਸਸਪੈਂਡ ਹੋਇਆ ਤੇ ਲਾਇਸੈਂਸ ਵਾਪਸ ਮਿਲਦੇ ਸਾਰ ਹੀ ਤੁਸੀਂ 3 ਟਿਕਟਾਂ ਫਿਰ ਚੱਕ ਲਈਆਂ, ਹੈ ਨਾ, ਸਪੀਡਿੰਗ ਦੀਆਂ ਤੇ ਸਕੇਲ ਤੇ ਫਲਾਨੀਆਂ ਟਿਕਟਾਂ। ਸੋ ਥੋੜ੍ਹਾ ਜਿਹਾ ਕੇਅਰਫੁਲ ਹੋ ਜਾਓ, ਥੋੜ੍ਹਾ ਜਿਹਾ ਧਿਆਨ ਨਾਲ ਕੰਮ ਕਰੋ, ਕੰਮ ਨੂੰ ਕੰਮ ਸਮਝ ਕੇ ਕਰੋ। ਅਸੀਂ ਬਾਰ-ਬਾਰ ਇਹ ਗੱਲ ਕਰਦੇ ਹਾਂ, ਇੱਥੇ ਸਾਡੇ ਕੋਲ ਵੀ ਆਫਿਸ ਦੇ ਵਿੱਚ ਬਹੁਤ ਮੁੰਡੇ ਆਉਂਦੇ ਆ ਜਿਹੜੇ ਨਾਨ ਡੋਮਿਸਾਈਲ ਆ, ਔਰ ਇੰਨੀ ਕਾਹਲੀ 'ਚ ਹੁੰਦੇ ਆ, ਇੰਨੀ ਮਤਲਬ ਕਿ ਉਹਨਾਂ ਨੂੰ ਹੁੰਦੀ ਆ ਕਿ ਫਟਾਫਟ ਮੈਨੂੰ ਕਰ ਦਿਓ, ਹੁਣੇ ਕਰ ਦਿਓ, ਹੁਣੇ ਜਾਣਾ ਹੈ ਨਾ। ਵੀ ਮਤਲਬ ਤੁਸੀਂ ਥੋੜ੍ਹਾ ਜਿਹਾ ਇਸ ਚੀਜ਼ ਨੂੰ ਇਹ ਸੋਚਣਾ ਚੱਲੋ ਵੀ ਭਾਈ ਇਹ ਕੰਮ ਜਿਹੜਾ ਹੈਗਾ ਮੇਰਾ ਕਰੀਅਰ ਹੈਗਾ। ਜੇ ਮੈਂ ਗਲਤੀਆਂ ਕਰਕੇ ਮੈਨੂੰ ਕੱਲ੍ਹ ਨੂੰ ਮੇਰਾ ਲਾਇਸੈਂਸ ਜਾਂਦਾ ਲੱਗਾ ਜਾਂ ਮੇਰੀ ਜ਼ਿੰਦਗੀ ਦਾ ਸਾਰਾ ਖਰਚਾ ਪਾਣੀ ਜਿਹੜਾ ਹੁਣ ਉਹਦਾ ਮੁੰਡੇ ਦਾ ਕਾਰ ਦੀ ਉਹਨੂੰ SR22 ਫਾਈਲ ਕਰਕੇ ਇੰਸ਼ੋਰੈਂਸ ਕਰਾਉਣੀ ਪੈਣੀ ਆ, ਪਰ 6 ਮਹੀਨੇ ਕਾਰ ਦੀਆਂ ਪੇਮੈਂਟਾਂ ਵੀ ਦੇਣੀਆਂ, ਇੰਸ਼ੋਰੈਂਸ ਦੇਣੀ, ਪਰ ਕਾਰ ਚਲਾ ਨਹੀਂ ਸਕਦਾ, ਠੀਕ ਹੈ ਨਾ। ਸੋ ਹੁਣ ਤੁਸੀਂ ਦੱਸੋ ਵੀ ਇਹੋ ਜਿਹੀ ਚੀਜ਼ਾਂ ਜਿਹੜੀਆਂ ਆ ਇਹ ਕਰਨੀਆਂ ਕਿੱਥੋਂ ਤੱਕ ਵਾਜਬ ਹੈ। ਐਂਡ ਆਈ ਥਿੰਕ ਹਰ ਇੱਕ ਨੂੰ ਇਹ ਸੋਚਣਾ ਚਾਹੀਦਾ ਵੀ ਇਹ ਕਾਹਲੀ ਜਿਹੜੀ ਆ, ਗਲਤੀਆਂ ਜਿਹੜੀਆਂ ਆ, ਤੁਸੀਂ ਠੀਕ ਆ ਜੇ ਤੁਸੀਂ ਨਾਨ ਡੋਮਿਸਾਈਲ ਹੈਗੇ ਆ, ਤੁਹਾਨੂੰ ਕਈ ਬਹੁਤ ਜ਼ਿਆਦਿਆਂ ਨੂੰ ਜਿਹੜੀਆਂ ਐਕਚੁਅਲ ਰੂਲ ਐਂਡ ਰੈਗੂਲੇਸ਼ਨਸ ਪਤਾ ਨਹੀਂ ਹੈਗੇ, ਉਹਦੇ ਲਈ
ਸਾਧਨ ਬਣੇ ਆ, ਕੋਰਸਿਸ ਬਣੇ ਆ, ਚੀਜ਼ਾਂ ਆਪਣੇ ਆਪ ਨੂੰ ਥੋੜਾ ਜਿਹਾ ਉੱਪਰ ਚੱਕੋ, ਆਪਣੇ ਆਪ ਨੂੰ ਥੋੜਾ ਜਿਹਾ ਸਿਖਾ ਲਓ, ਥੋੜੀ ਬਹੁਤ ਚੀਜ਼ ਜਿਹੜੀ ਆ ਸਮਝੋ, ਤਾਂ ਕਿ ਇਹੋ ਜਿਹੀਆਂ ਗਲਤੀਆਂ ਨਾ ਕਰੋ, ਕਿਉਂਕਿ ਗਲਤੀਆਂ ਇੰਨੀਆਂ ਜ਼ਿਆਦੀਆਂ ਕਰ ਰਹੇ ਆ ਆਪਾਂ, ਤੇ ਫਿਰ ਆਪਾਂ ਉਸ ਤੋਂ ਬਾਅਦ ਟਰਾਈ ਕਰਦੇ ਵੀ ਆਪਾਂ ਫਾਈਟ ਕਰੀਏ, ਆਪਾਂ ਆਹ ਕਰੀਏ, ਆਪਾਂ ਉਹ ਕਰੀਏ। ਨੋ, ਪਹਿਲਾਂ ਆਪਣੇ ਆਪ ਨੂੰ ਥੋੜਾ ਜਿਹਾ ਸੁਧਾਰ ਲਓ। ਜੀ, ਥੈਂਕ ਯੂ ਜੀ।